ਤੁਹਾਡੀਆਂ ਛੋਟੀਆਂ ਛੋਟੀਆਂ ਮੁਖਤਸਰ ਨਸ਼ਿਸਤਾਂ ਕਿੰਨੀਆਂ ਕੀਮਤੀ ਨੇ ਆਪਣੇ ਵਜੂਦ ਵਿੱਚ, ਇਹਦਾ ਅੰਦਾਜ਼ਾ ਤੇ ਪਿਛਲੀ ਨਸ਼ਿਸਤ ਨੂੰ ਯਾਦ ਕਰਕੇ ਹੋ ਗਿਆ ਕਿ ਉਸ ਨਸ਼ਿਸਤ ਦੇ ਤੁਫੈਲ ਹੀ ਕੋਈ 8 ਤੋਂ 9 ਸਾਲ ਬਾਅਦ ਆਸ਼ਿਕ ਨਾਮ ਨਾਲ ਮੁਲਾਕਾਤ ਕਰਵਾ ਛੱਡੀ। ਹੁਣ ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਯਾਰ ਇਹ ਸਰਮਦ ਸਾਹਿਬ ਦਾ ਤੇ ਸ਼ਹਬਾਜ਼ ਦਾ ਕਿੱਡਾ ਇਹਸਾਨ ਹੈ। ਅਗਰ ਉਹ ਨਸ਼ਿਸਤ ਨਾ ਹੁੰਦੀ, ਆਸ਼ਿਕ ਕੰਗ ਦੁਨੀਆ ਤੋਂ ਟੁਰ ਗਿਆ ਦਾ ਮਤਲਬ ਉਹਨੂੰ ਮਿਲਿਆ 11 ਸਾਲ ਹੋ ਗਏ। ਗੁਜ਼ਾਰਿਸ਼ ਇਹ ਹੈ ਕਿ ਆਦਮ ਦਾ ਪੁੱਤਰ ਜਦੋਂ ਤੋਂ ਜ਼ਮੀਨ ਤੇ ਆਇਆ, ਭੁੱਖ ਦੁੱਖ ਤੇ ਲੋੜ ਤੋੜਤਾ ਇਹਦੇ ਨਾਲ ਹੈ, ਪਰ ਇਸ ਸਦਮੇ ਦੇ ਵਿੱਚ ਕੁਝ ਜਾਨਵਰ ਵੀ ਇਹਦੇ ਨਾਲ ਸਾਂਝੇ ਨੇ, ਵੀ ਉਹਨਾਂ ਦੇ ਵੀ ਭੁੱਖ ਦਾ ਦੁੱਖ ਇਹਦਾ ਵੀ ਹੈ। ਅੱਲਾਹ ਪਾਕ ਨੇ ਜਿਹੜਾ ਇਨਸਾਨਾਂ ਨੂੰ ਵਸਫ ਦਿੱਤਾ ਨਾ ਜੀ, ਖੂਬੀ ਦਿੱਤੀ ਹੈ ਜਿਹੜੀ ਇਹਨੂੰ ਜਾਨਵਰਾਂ ਤੋਂ ਮੁਨਫਰਦ ਕਰਦੀ ਹੈ, ਉਹਦੇ ਸ਼ਊਰ ਗਿਆਨ ਤੇ ਸ਼ੇਰ ਵਿਸ਼ੇ। ਇਹਦੇ ਨਾਲ ਇਨਸਾਨਾਂ ਦੇ ਦਿਲਾਂ ਨੂੰ ਕੂਵਤ ਮਿਲਦੀ ਹੈ, ਸੋਚਾਂ ਨੂੰ ਸਿੱਧੀ ਸਿਮਤ ਮਿਲਦੀ ਹੈ, ਜੀਣ ਦਾ ਢੰਗ ਆਉਂਦਾ ਹੈ। ਮੈਂ ਹਦੀਸ ਪੜ੍ਹ ਰਿਹਾ ਸੀ ਕਿ ਜੰਗ ਦਾ ਵੇਲਾ ਸੀ ਤੇ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਭਿੜ ਪੈਣ ਵਾਲਾ ਹੈ ਤੇ ਫੌਜਾਂ ਆਵੇਂ ਸਾਹਮਣੇ ਹੋਣ ਵਾਲੀਆਂ ਨੇ, ਯਾਰ ਕੋਈ ਬੰਦਾ ਸੱਦੋ ਜਿਹੜਾ ਕੋਈ 4 ਮਿਸਰੇ ਸਿੱਧੇ ਕਰੇ ਤੇ ਕਾਫਰਾਂ ਦੇ ਦਿਲ ਢਾਵੇ ਤੇ ਸਾਡੇ ਨਾਲ ਦਿਆਂ ਦੇ ਵਧਾਵੇ। ਸੁਭਾਨ ਅੱਲਾਹ। ਯਾਨੀ ਇਸ ਤੋਂ ਪਤਾ ਲੱਗਾ ਕਿ ਸੀਰਤ ਮੁਸਤਫਾ ਦੇ ਵਿੱਚ ਇਹ ਨੁਕਤਾ ਅਹਿਮ ਹੈ ਕਿ ਮਿਸਰੇ ਕਈਆਂ ਦੇ ਦਿਲ ਢਾਉਂਦੇ ਨੇ, ਕਈਆਂ ਦੇ ਦਿਲਾਂ ਨੂੰ ਬੰਨ੍ਹਦੇ। ਸੁਭਾਨ ਅੱਲਾਹ, ਸੁਭਾਨ ਅੱਲਾਹ। ਸਹਾਬੀ ਆਏ, ਉਹਨਾਂ ਨੇ ਸ਼ਾਇਦ ਅਬਦੁੱਲਾ ਬਿਨ ਰਵਾਹਾ ਸੀ, ਕੋ ਸ਼ੇਰ ਕਹੇ, ਅੱਲਾਹ ਦੇ ਰਸੂਲ ਨੇ ਸੁਣੇ ਤੇ ਜਹਾਨਾਂ ਦੇ ਸਰਦਾਰ ਨੇ ਸੁਣ ਕੇ ਫਰਮਾਇਆ, ਯਾਰ ਸਹੀ ਲੁਤਫ ਨਹੀਂ ਆ। ਯਾਨੀ ਮੈਂ ਗੌਰ ਹੀ ਕਰਦਾ ਰਹਿ ਗਿਆ ਕਿ ਇਹਦਾ ਮਤਲਬ ਹੈ ਕਿ ਅੱਲਾਹ ਦੇ ਰਸੂਲ ਨੇ ਮਿਸਰੇ ਸੁਣੇ, ਅੱਖਰਾਂ ਦੀ ਬੁਣਤ ਵੇਖੀ, ਆਖਿਆ ਯਾਰ ਉਹ ਲੁਤਫ ਪੈਦਾ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ। ਫਿਰ ਦੂਜੇ ਨੂੰ ਸੱਦਿਆ, ਫਿਰ ਫਰਮਾਇਆ ਨਹੀਂ ਹਸਾਨ ਇਬਨ ਸਾਬਿਤ ਨੂੰ ਸੱਦੋ। ਇਸ ਹਦੀਸ ਦਾ ਤੀਜਾ ਅਹਿਮ ਨੁਕਤਾ ਜਿਹਨੂੰ ਮੈਂ ਇਸ ਮੌਜੂਦ ਨਾਲ ਜੋੜਨਾ ਚਾਹੁੰਦਾ ਸਰਮਦ ਭਾਈ, ਉਹ ਹੈ ਕਿ ਹਸਾਨ ਰਜ਼ੀ ਅੱਲਾਹੁ ਤਾਲਾ ਨੂੰ ਨੇ ਦਰਬਾਰ ਮੁਸਤਫਾ 'ਚ ਹਾਜ਼ਰ ਹੁੰਦੇ ਹੀ ਆਖਿਆ, ਫਿਰ ਇੰਜ ਸਿੰਘਾਂ ਤੇ ਹੱਥ ਰੱਖ ਕਿਉਂ ਅੱਲਾਹ ਦੇ ਰਸੂਲ ਸ਼ੇਰ ਨੂੰ ਸੱਦ ਲਿਆ ਜੋ। ਇਹ ਹਸਾਨ ਇਬਨ ਸਾਬਤ ਨੇ ਉਸ ਟਾਈਮ ਆਪਣੇ ਆਪ ਨੂੰ ਤਲਵਾਰ ਦੇ ਜਾਂ ਨੇਜ਼ੇ ਦੇ ਹਵਾਲੇ ਨਾਲ ਸ਼ੇਰ ਆਖਿਆ ਕਿ ਮਿਸਰਿਆਂ ਪਰੋ ਕਲਾਮ ਪਰੋ। ਇਹਦਾ ਮਤਲਬ ਕਲਾਮ ਦੇ ਸ਼ੇਰ ਵੀ ਹੁੰਦੇ ਨੇ, ਕਲਾਮ ਦੇ ਸ਼ੇਰ ਵੀ ਜਿਹੜੇ ਲੋਕਾਂ ਦੇ ਦਿਲਾਂ ਦੇ ਉੱਤੇ ਮਿਹਰਬਾਨੀ ਕਰਦੇ ਨੇ ਤੇ ਆਪਣੀ ਧਾੜ ਨਾਲ ਜਿਨ੍ਹਾਂ ਦੇ ਜਿਗਰ ਢਾਣੇ ਚਾਹੀਦੇ ਨੇ ਢਾੜਨ। ਤੇ ਆਸ਼ਕ ਕੰਗ ਸਾਡੀ ਇਸ ਬਜ਼ਮ ਦਾ ਤੇ ਪੂਰੇ ਇਲਾਕੇ ਦਾ ਸ਼ੇਰ ਸੀ, ਜਿਹਨੇ ਆਪਣੇ ਕਲਾਮ ਦੇ ਨਾਲ ਸਾਡੇ ਦਿਲਾਂ ਨੂੰ ਬੰਨਿਆ, ਸਾਨੂੰ ਜੀਣ ਦਾ ਫਨ ਸਿਖਾਇਆ ਤੇ ਸਾਨੂੰ ਅਦਬ ਦਾ ਗਿਆਨ ਦਿੱਤਾ। ਕੁਰਾਨ ਵਿੱਚ ਅੱਲਾਹ ਪਾਕ ਨੇ ਜਿਹੜੀ ਦੁਆ ਸਿਖਾਈ ਔਲਾਦ ਨੂੰ ਮਾਪਿਆਂ ਵਾਸਤੇ, ਉਹਦੇ 'ਚ ਇੱਕ ਖਾਸ ਚੀਜ਼ ਅੱਲੇ ਤਵੱਜੋ ਦਿਵਾਈ ਵੀ ਰੱਬੇ ਅਰਹਮਹੁਮਾ ਕਮਾ ਰੱਬਾਯਾਨੀ ਸਗੀਰਾ। ਅੱਲਾਹ ਇੰਨੀ ਮਿਹਰਬਾਨੀ ਕਰ ਮੇਰੇ ਮਾਪਿਓ ਤੇ ਜਿਵੇਂ ਉਹਨਾਂ ਮੇਰੇ ਤੇ ਮਿਹਰਬਾਨੀ ਕੀਤੀ ਜਦੋਂ ਮੈਂ ਨਿੱਕਾ ਜਿਹਾ ਸੀ। ਤੇ ਜੰਮਣ ਤੋਂ ਬਾਅਦ ਜੇ ਗੋਦ ਵਿੱਚ ਲੈਣਾ ਤੇ ਖੁਰਾਕ ਦੇਣਾ ਤੇ ਬੋਲਣਾ ਸਿਖਾਣਾ ਮਾਪਿਓ ਦੀ ਮਿਹਰਬਾਨੀ। ਤੇ ਮੈਂ ਸੋਚਣਾ ਯਾਰ ਲੜਕਪਨ ਵਿੱਚ ਆਉਣ ਤੋਂ ਬਾਅਦ ਜਿਨ੍ਹਾਂ ਲੋਕਾਂ ਕਲਮ ਫੜਨਾ ਸਿਖਾਇਆ, ਸੋਚਣਾ ਸਿਖਾਇਆ, ਮਿਸਰਾ ਲਿਖਣਾ ਸਿਖਾਇਆ, ਕੋਈ ਨਾ ਕੋਈ ਉਹਨਾਂ ਦਾ ਵੀ ਆਖੋ, ਉਹਨਾਂ ਵਾਸਤੇ ਵੀ ਦੁਆ ਕੀਤੀ ਜਾਵੇ। ਅਸੀਂ ਬਿਲਕੁਲ ਕੱਖ ਨਹੀਂ ਸਾਂ ਜਾਣਦੇ, ਨਿੱਕਾ ਹੋਣਾ ਸਾ ਜ਼ਬਾਨ ਅੜਦੀ ਸੀ, ਫਿਰ ਅੱਲਾਹ ਨੇ ਕਰਮ ਕੀਤਾ, ਬੁਲਾਰ ਬਣ ਗਿਆ। ਆਸ਼ਿਕ ਹੋਰਾਂ ਨਾਲ ਪਹਿਲੀ ਮੁਲਾਕਾਤ 1997 'ਚ ਹੋਈ, ਜਿਹਦਾ ਪਿਛਲੀ ਨਸ਼ਿਸਤ ਤੇ ਜ਼ਿਕਰ ਕੀਤਾ ਸੀ। ਸਰਮਦ ਭਾਈ ਨੇ ਫਰਮਾਇਆ ਜੀ ਕਿ ਉਹ ਮਾਲਸ਼ੀਆਂ ਨਾਲ ਵੀ ਯਾਰੀ ਰੱਖਦੇ ਸੀ, ਮਿਲੀ ਤੇ ਨਾਲ ਮੋਟਰਸਾਈਕਲ ਤੇ ਬਹਾ ਲਿਆ, ਹੋਟਲ ਲੈ ਗਿਆ। ਹੁਣ ਇਹ ਇੱਕ ਆਮ ਬੱਚਾ ਹੈ 13ਵੀਂ ਜਮਾਤ ਦਾ ਪੜ੍ਹਨ ਵਾਲਾ, ਜਿਹੜਾ ਕਰਰਾਂ ਦੇ ਵਿੱਚ ਬੁਲਾਰਾਂ ਦੇ ਵਿੱਚ ਖਲੋਤਾ ਹੈ, ਤੇ ਉੱਥੇ ਜਾ ਕੇ ਚਾਹ ਮੰਗਾ ਕੇ ਕਹਿਣ ਲੱਗੇ, ਯਾਰ ਗੋਜਰੇ ਨਾਲ ਪਿਆਰ ਬਹੁਤ ਹੈ, ਤੂੰ ਗੋਜਰੇ ਦਾ ਪੁੱਤਰ ਹੈ ਤੇ ਦਿਲ ਕੀਤਾ ਹੈ ਕਿ 4 ਸਮੇਂ ਤੇਰੇ ਨਾਲ ਲਗਾ ਤੇ ਗੱਲਾਂ ਕਰਾਂ। ਜਿਹੜੀ ਇਹਨਾਂ ਨੇ ਉਹਨਾਂ ਦੀ ਤਫੰਨੁ ਨੇ ਤਬਾਹ ਦੀ ਗੱਲ ਕੀਤੀ। ਫਿਰ ਜਿਹੜੇ ਜ਼ੁਬਾਨ ਵਾਲੇ ਲੋਕ ਹੁੰਦੇ ਨੇ ਉਹ ਹਰ ਜਗ੍ਹਾ ਤੇ ਹਰ ਸ਼ੈ ਨੂੰ ਨਾਲ ਰਲਾ ਕੇ ਰੱਖਦੇ। ਮਤਲਬ ਗਾਲਬ ਨੂੰ ਤੁਸੀਂ ਅਗਰ ਪੜ੍ਹੋ ਸੁਣੋ ਉਹਦੀ ਮਜਲਿਸਾਂ ਨੂੰ, ਤੇ ਜਿੱਥੇ ਉਹ ਬੜੀ ਉੱਚੀ ਫਲਸਫੇ ਦੀ ਗਿਆਨ ਦੀ ਗੱਲ ਕਰੇਗਾ ਨਾਲ ਹੀ ਫੁੱਲਝੜੀ ਵੀ ਛੱਡ ਦੇ। ਉੱਥੇ ਮੈਂ ਆਖਿਆ ਜੀ ਕੰਗ ਸਾਹਿਬ ਮੈਂ ਤੁਹਾਨੂੰ ਬੜੀ ਜ਼ਹਿਮਤ ਦਿੱਤੀ ਜੀ, ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ,
ਮੈਂ ਕਿਹਾ ਜੀ ਅਖੇ ਜਿਹੜਾ ਮੈਨੂੰ ਜ਼ਹਿਮਤ ਦੇਵੇ ਤੇ ਤੰਗ ਕਰੇ ਨਾ ਮੈਂ ਉਹਦੀ ਐਸੀ ਤੈਸੀ ਫੇਰ ਛੱਡਦਾ ਹੁੰਦਾ। ਮੈਂ ਕੋ ਪੁੱਠਾ ਜਿਹਾ ਸਾਹ ਖਿੱਚਿਆ, ਮੈਂ ਕਿਹਾ ਜੀ ਮੈਂ ਸਮਝਿਆ ਨਹੀਂ। ਉਹਨਾਂ ਕਿਹਾ ਮਤਲਬ ਇਹ ਵੀ ਪੁੱਤਰ ਜ਼ਹਿਮਤ ਤੂੰ ਨਹੀਂ ਦਿੱਤੀ, ਮੈਂ ਤਾਂ ਆਪਣੇ ਦਿਲ ਨੂੰ ਸਕੂਨ ਤੇ ਖੁਸ਼ੀ ਦਿੱਤੀ ਹੈ ਤੇਰੇ ਨਾਲ ਆ। ਜ਼ਹਿਮਤ ਤੇ ਤਕਲੀਫ ਹੁੰਦੀ। ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਮੁਹੱਬਤਾਂ ਤੇ ਫਿਰ ਉਹਨਾਂ ਕੋਲੋਂ ਸਿੱਖਿਆ ਵੀ ਆ। ਉਦੋਂ ਹੀ ਹਾਲਾਂਕਿ ਪੜਾਕੂ ਬਾਲ ਹੁੰਨੇ ਸਾਂ, ਉਸ ਬੰਦੇ ਨੇ ਮਾਈਕ ਤੇ ਆ ਕੇ ਗੁਫ਼ਤਗੂ ਸ਼ੁਰੂ ਕੀਤੀ ਹੈ ਤੇ ਮੇਰੀਆਂ ਪੂਰੀਆਂ ਅੱਖਾਂ ਦੇ ਅੱਧਾ ਮੂੰਹ ਖੁੱਲਾ ਰਹਿ ਗਿਆ। ਯਾਰ ਇਹ ਬੰਦਾ ਕਿਵੇਂ ਮੋਤੀ ਘੇਰਨ ਡਿਆ ਹੈ। ਖਬਰੇ ਕੋ ਸਾਵਣ ਦੀ ਰਿਮਝਿਮ ਸਟੀਲ ਦੇ ਬਰਤਨਾਂ ਤੇ ਤਬਲਾ ਵਜਾਉਣ ਡਿਆ ਹੈ, ਜਾਂ ਸਰਮਦ ਸਾਹਿਬ ਜੁਮਲੇ ਦਾ ਪਸ ਮੰਜ਼ਰ ਵੇਖਣਾ ਵੀ, ਜਾਂ ਕੋਈ ਚੰਦ ਦੀ ਪੁਜਾਰਨ ਆ ਕੇ ਚਾਨਣੀ ਜੇ ਚਾਨਣੀ ਚ ਉਹਨੇ ਘੁੰਗਰੂ ਬਣ ਰਹੇ ਨੇ ਛਣ 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 ਐਸੀ ਮਸਾ ਖੂਬਸੂਰਤ ਗੁਫ਼ਤਗੂ, ਯਾਨੀ ਉਹ ਗੱਲਾਂ ਵੀ ਕਰਦਾ ਸੀ ਤੇ ਮਿਸਰਿਆਂ ਵਰਗੀਆਂ। ਅੱਲਾਹ ਦੀਆਂ ਆਖਰਤ ਦੀਆਂ ਮੰਜ਼ਿਲਾਂ ਆਸਾਨ ਕਰ। ਉਹਨੇ ਸਾਡੇ ਤੇ ਜੋ ਅਹਿਸਾਨ ਕੀਤਾ, ਸਾਨੂੰ ਸਿਖਾਉਣ ਵਾਲਾ, ਸਾਨੂੰ ਬੋਲਣ ਦਾ ਫਨ ਦੱਸਣ ਵਾਲਾ, ਉਸ ਦੇ ਬਦਲੇ ਚ ਅੱਲਾਹ ਉਸ ਤੇ ਕਰੋੜ ਦਾ ਰਹਿਮਤਾਂ ਫਰਮਾਇਆ। ਤੇ ਮੇਰੇ ਦਿਲ ਦੀ ਅਥਾਹ ਗਹਿਰਾਈ ਤੋਂ ਰਸਮੀ ਗੱਲ ਨਹੀਂ, ਹਜ਼ਾਰਾਂ ਦੁਆਵਾਂ ਨੇ ਤੁਹਾਡੇ ਭਾਈਆਂ ਵਾਸਤੇ। ਇਹ ਬੜੀ ਕੀਮਤੀ ਮਜਲਿਸ ਤੁਸੀਂ ਸਜਾਈ, ਔਰ ਸਰਮਦ ਭਾਈ ਨੇ ਜਿੰਨਾ ਸੈਰਾਬ ਕੀਤਾ ਉਹਨਾਂ ਦੇ ਕਲਾਮ ਨਾਲ, ਉਹ ਅੱਜ ਦੀ ਇਸ ਬਜ਼ਮ ਦੇ ਹਵਾਲੇ ਨਾਲ ਇਹਨਾਂ ਦਾ ਇਸ ਸਦਾ ਜਿਉਂਦੇ ਵਾਸਤੇ। ਬਹੁਤ ਸ਼ੁਕਰੀਆ। ਗੁਜ਼ਾਰਿਸ਼ ਇਸ ਤਰ੍ਹਾਂ ਕਿ ਇਹ ਨਸ਼ਿਸਤ ਦੇ ਦੋ ਹਿੱਸੇ ਅਸੀਂ ਸੋਚਿਆ। ਮੈਂ